ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਆਗਮਨ ਦਿਨ ਮਨਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਦੇ ਘਰ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਪਹੁੰਚ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਬਾਪੂ ਜੀ ਦੇ ਆਗਮਨ ਪੁਰਬ ਦੀਆਂ ਬੇਅੰਤ ਵਧਾਈਆਂ। ਬਾਬਾ ਦੀਪ ਸਿੰਘ ਜੀ ਕਿਰਪਾ ਕਰਨ, ਇਹ ਵਧਾਈਆਂ ਹਰ ਪੱਖ ਤੋਂ ਸਾਡੇ ਘਰ ਦੇ ਵਿੱਚ ਵੱਧ ਕੇ ਆਉਣ। ਔਰ ਜਿੰਨੇ ਪਰਿਵਾਰਕ ਮੈਂਬਰ ਇੱਥੇ ਬੈਠੇ ਹੋ ਔਰ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਨਗਰਾਂ ਪਿੰਡਾਂ ਦੇਸ਼ਾਂ ਵਿਦੇਸ਼ਾਂ 'ਚ ਜੁੜੇ ਹੋ, ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤ ਲਾਹਾ ਲੈ ਸਕੇ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਉਹ ਸਬਸਕ੍ਰਾਈਬ ਕਰ ਲਓ। ਆਓ ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਕੌਣ ਬੈਠਾ, ਆਖੋ ਧੰਨ ਗੁਰੂ ਰਾਮਦਾਸ ਜੀ। ਚਰਨਾਂ ਵਿੱਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ। ਦੋ ਗੱਲਾਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਇੱਕ ਮਹਾਂਪੁਰਸ਼ ਤੁਰੇ ਜਾ ਰਹੇ, ਗੱਲ ਬਿਲਕੁਲ ਧਿਆਨ ਨਾਲ ਸੁਣਨੀ। ਅੱਜ ਅਸੀਂ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਨ ਮਨਾਉਣ ਵਾਸਤੇ ਆਏ ਹਾਂ। 2 ਦਿਨਾਂ ਦਾ ਸਮਾਗਮ, ਅੱਜ ਵੀ ਚੁਪਹਿਰਾ, ਕੱਲ ਵੀ ਚੁਪਹਿਰਾ। ਸੁਣਿਓ, ਅਸੀਂ ਲੈ ਕੇ ਕੀ ਜਾਣਾ ਬਾਬੇ ਦੇ ਆਗਮਨ ਦਿਨ ਤੇ। ਇੱਕ ਮਹਾਂਪੁਰਸ਼ ਤੁਰੇ ਜਾ ਰਹੇ, ਨਾਲ ਉਹਨਾਂ ਦੇ 2-4 ਸੇਵਾਦਾਰ। ਇੱਕ ਬੰਦਾ ਆਇਆ, ਉਹ ਬੰਦੇ ਨੇ ਨਾ ਮਹਾਂਪੁਰਸ਼ਾਂ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰਤੇ, ਬੁਰਾ ਭਲਾ ਕਹਿਣਾ ਸ਼ੁਰੂ ਕਰਤਾ। ਵੱਡੇ ਸੰਤ ਬਣੇ ਫਿਰਦੇ ਨੇ, ਵੱਡੇ ਬਾਬੇ ਬਣੇ ਫਿਰ ਜੋ ਮੂੰਹ 'ਚ ਆਇਆ ਬੋਲੀ ਜਾਵੇ। ਮਹਾਂਪੁਰਸ਼ ਚੁੱਪ ਚੁਪੀਤੇ ਤੁਰੀ ਜਾ ਰਹੇ ਨੇ। ਉਹਦੇ ਕੋਲੋਂ ਰਿਹਾ ਨਾ ਗਿਆ। ਉਹਨੇ ਵੇਖਿਆ ਮਹਾਂਪੁਰਸ਼ਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਮੇਰੇ ਅਪਸ਼ਬਦ ਬੋਲਣ ਤੇ। ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਗਾਲਾਂ। ਮਹਾਂਪੁਰਸ਼ ਮੁਸਕਰਾ ਕੇ ਫਿਰ ਵੀ ਤੁਰੀ ਜਾ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਾਲਾਂ ਸੁਣਨ ਤੋਂ ਬਾਅਦ ਵੀ ਮਹਾਂਪੁਰਸ਼ ਜਦੋਂ ਤੁਰੇ ਜਾ ਰਹੇ ਨਾ, ਉਹਦੇ ਕੋਲੋਂ ਰਿਹਾ ਨਾ ਗਿਆ। ਆਪਣੇ ਅੰਦਰ ਉਹਨੇ ਸੋਚੀ ਤੇ ਉਹੋ ਹੀ ਬੋਲ ਦਿੱਤੇ। ਕਹਿੰਦਾ ਮਹਾਂਪੁਰਸ਼ੋ, ਮੈਂ ਤੁਹਾਨੂੰ ਇੰਨਾ ਬੁਰਾ ਭਲਾ ਕਿਹਾ, ਇੰਨੀਆਂ ਤੁਹਾਨੂੰ ਗਾਲਾਂ ਕੱਢੀਆਂ, ਤੁਸੀਂ ਫਿਰ ਵੀ ਮੁਸਕਰਾਈ ਜਾ ਰਹੇ। ਕਹਿੰਦੇ ਕੋਈ ਨਹੀਂ ਕਾਕਾ, ਗੁਰੂ ਤੇਰਾ ਭਲਾ ਕਰੇ, ਤੂੰ ਆਪਣੇ ਘਰ ਰਾਜੀ ਰਹੋ, ਅਸੀਂ ਆਪਣੇ ਰਾਹ ਨਿਕਲਦੇ ਆਂ, ਗੁਰੂ ਤੇਰਾ ਭਲਾ ਕਰੇ। ਇੰਨੀ ਗੱਲ ਜਦੋਂ ਉਹਨੇ ਸੁਣੀ, ਉਹ ਤੇ ਚਲਿਆ ਗਿਆ। ਪਰ ਜਿਹੜੇ ਨਾਲ ਸੇਵਾਦਾਰ ਸੀ ਨਾ, ਉਹ ਪਤਾ ਕੀ ਕਹਿੰਦੇ, ਕਹਿਣ ਲੱਗੇ ਕਿ ਉਸ ਦੁਸ਼ਟ ਬੰਦੇ ਨੇ ਤੁਹਾਨੂੰ ਅਪਸ਼ਬਦ ਵੀ ਬੋਲੇ, ਤੁਹਾਨੂੰ ਗਾਲਾਂ ਵੀ ਕੱਢੀਆਂ, ਪਰ ਤੁਸੀਂ ਮੁਸਕਰਾਉਂਦੇ ਰਹੇ। ਉਹਦੀਆਂ ਗੱਲਾਂ ਨਾਲ ਤੁਹਾਨੂੰ ਕੋਈ ਕਸ਼ਟ ਨਹੀਂ ਪਹੁੰਚਿਆ, ਤੁਹਾਨੂੰ ਕੋਈ ਦੁੱਖ ਨਹੀਂ ਹੋਇਆ, ਤੁਹਾਨੂੰ ਕੋਈ ਤਕਲੀਫ ਨਹੀਂ ਹੋਈ। ਤੇ ਉਸ ਵੇਲੇ ਨਾ ਮਹਾਂਪੁਰਸ਼ ਗੱਲਾਂ ਕਰਦੇ ਕਰਦੇ ਆਪਣੇ ਅਸਥਾਨ ਤੇ ਪਹੁੰਚ ਗਏ। ਤੇ ਜਦੋਂ ਪਹੁੰਚੇ ਨਾ ਤੇ ਕਹਿੰਦੇ ਤੁਸੀਂ ਬਾਹਰ ਰੁਕੋ। ਉਹ ਸੇਵਾਦਾਰ ਕਮਰੇ ਦੇ ਬਾਹਰ ਖੜ ਗਏ ਤੇ ਮਹਾਂਪੁਰਸ਼ ਅੰਦਰ ਗਏ ਤੇ ਅੰਦਰੋਂ ਨਾ ਮੈਲੇ ਕੱਪੜੇ ਲਿਆਂਦੇ, ਮੈਲੇ ਕੱਪੜੇ। ਤੇ ਮੈਲੇ ਕੱਪੜੇ ਲਿਆ ਕੇ ਆਪਣੇ ਇੱਕ ਸੇਵਾਦਾਰ ਨੂੰ ਪਤਾ ਕੀ ਕਹਿੰਦੇ, ਕਹਿੰਦੇ ਇਉਂ ਕਰ, ਆਪਣੇ ਚੰਗੇ ਕੱਪੜੇ ਲਾ, ਜਿਹੜੇ ਤੂੰ ਨਵੇਂ ਵਸਤਰ ਪਾਏ ਨਾ, ਸਾਫ਼ ਸੁਥਰੇ ਕੱਪੜੇ ਪਾਏ ਨੇ, ਧੋਤੇ ਕੱਪੜੇ ਪਾਏ ਨੇ, ਉਹ ਵਸਤਰ ਉਤਾਰ ਤੇ ਇਹ ਮੈਲੇ ਕੱਪੜੇ ਪਾ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤੇ ਉਸ ਵੇਲੇ ਨਾ ਉਹ ਕਹਿੰਦਾ ਮਹਾਂਪੁਰਸ਼ੋ, ਇਹ ਤੁਸੀਂ ਕੀ ਕਹਿ ਰਹੇ ਹੋ? ਮੈਂ ਚੰਗੇ ਕੱਪੜੇ ਉਤਾਰਾਂ
ਇਹ ਮਾੜੇ ਕੱਪੜੇ ਮੈਲੇ ਕੱਪੜੇ ਗ੍ਰਹਿਣ ਕਰ ਲਵਾਂ, ਇਹ ਮੈਂ ਕਿਵੇਂ ਕਰ ਸਕਦਾ? ਇਹਨਾਂ ਨੂੰ ਮੈਂ ਗ੍ਰਹਿਣ ਨਹੀਂ ਕਰਨਾ। ਤੇ ਉਸ ਵੇਲੇ ਮਹਾਂਪੁਰਖ ਹੱਸ ਪਏ, ਕਹਿੰਦੇ ਜਿਵੇਂ ਤੂੰ ਚੰਗੇ ਕੱਪੜੇ ਉਤਾਰ ਕੇ ਮੈਲੇ ਕੱਪੜੇ ਪਾਉਣ ਨੂੰ ਤਿਆਰ ਨਹੀਂ ਹੈ, ਬਸ ਇਸੇ ਤਰ੍ਹਾਂ ਉਸ ਬੰਦੇ ਦੇ ਮੈਲੇ ਜਿਹੜੇ ਸ਼ਬਦ ਨੇ, ਜਿਹੜੇ ਉਹਦੇ ਬੋਲੇ ਹੋਏ ਅਪਸ਼ਬਦ ਨੇ, ਜਿਵੇਂ ਤੂੰ ਚੰਗੇ ਕੱਪੜੇ ਉਤਾਰ ਕੇ ਮੈਲੇ ਕੱਪੜੇ ਗ੍ਰਹਿਣ ਨਹੀਂ ਕਰ ਰਿਹਾ, ਇਸੇ ਤਰ੍ਹਾਂ ਮੈਂ ਵੀ ਉਹਦੇ ਮੈਲੇ ਜਿਹੜੇ ਬਚਨ ਨੇ, ਮਾੜੇ ਸ਼ਬਦ ਨੇ, ਗ੍ਰਹਿਣ ਮੈਂ ਵੀ ਨਹੀਂ ਕੀਤੇ। ਸਤਿ ਸ੍ਰੀ ਅਕਾਲ। ਜਦੋਂ ਉਹਨੇ ਬੁਰਾ ਭਲਾ ਸਾਨੂੰ ਕਹਿਣਾ ਸ਼ੁਰੂ ਕੀਤਾ, ਅਸੀਂ ਵੀ ਉਹਦੇ ਨਾਲ ਬੁਰਾ ਵਰਤਾਓ ਕਰਦੇ, ਇਹਦਾ ਮਤਲਬ ਅਸੀਂ ਉਹਦੇ ਬੁਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹੈ ਜੀ। ਅਸੀਂ ਉਹਦੇ ਜੇ ਅਪਸ਼ਬਦਾਂ ਦਾ ਜਵਾਬ ਅਪਸ਼ਬਦਾਂ ਦੇ ਨਾਲ ਦਿੰਦੇ, ਇਹਦਾ ਮਤਲਬ ਅਸੀਂ ਵੀ ਉਹਦੇ ਬੁਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਤੂੰ ਸਾਫ਼ ਸੁਥਰੇ ਵਸਤਰਾਂ ਦੀ ਜਗ੍ਹਾ ਪੁਰਾਣੇ ਇਹ ਮੈਲੇ ਕੱਪੜੇ ਪਾਉਣ ਨੂੰ ਤਿਆਰ ਨਹੀਂ, ਬਸ ਇਸੇ ਤਰ੍ਹਾਂ ਅਸੀਂ ਵੀ ਉਸ ਬੰਦੇ ਦੇ ਮਾੜੇ ਸ਼ਬਦ ਆਪਣੇ ਚੰਗੇ ਗੁਣਾਂ ਦੇ ਉੱਤੇ ਗ੍ਰਹਿਣ ਕਰਨ ਨੂੰ ਤਿਆਰ ਨਹੀਂ ਹੋਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਸ ਵੇਲੇ ਮਹਾਂਪੁਰਖਾਂ ਨੇ ਸਮਝਾਇਆ, ਉਹ ਪਿਆਰਿਓ, ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾਉਣਾ ਇਹ ਬੜੀ ਵੱਡੀ ਕਿਰਪਾ ਹੈ। ਕਿਸੇ ਦੇ ਅਪਸ਼ਬਦ ਸੁਣ ਕੇ ਇਹ ਚੀਜ਼ ਨੂੰ ਬਰਦਾਸ਼ਤ ਕਰਨਾ ਬੜੀ ਵੱਡੀ ਕਿਰਪਾ ਹੈ। ਕਿਸੇ ਦੇ ਮਾੜੇ ਬੋਲ ਸੁਣ ਕੇ ਆਪਣੇ ਮਨ ਦੇ ਉੱਤੇ ਤੇ ਤਨ ਦੇ ਉੱਤੇ ਕੰਟਰੋਲ ਕਰਨਾ, ਇਹ ਤੇ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ ਹੈ। ਹੁਣ ਮੇਰੀ ਬੇਨਤੀ ਏ, ਅਸੀਂ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਨ ਮਨਾ ਰਹੇ ਹਾਂ। ਆ ਵੱਡਾ ਗੁਣ ਅੱਜ ਆਪਣੇ ਆਪਣੇ ਘਰਾਂ 'ਚ ਲੈ ਕੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਜਿੰਨੀਆਂ ਮੈਂ ਗੱਲਾਂ ਕਰਦਾ ਸਭ ਨੂੰ ਪਤਾ ਹੈ, ਮੈਂ ਘਰੇਲੂ ਲੈਵਲ ਦੀਆਂ ਕਰਦਾ। ਅਸੀਂ ਅੱਜ ਤੱਕ ਸਮਾਜ ਸੁਧਾਰਨ ਦੀ ਬਾਤ ਨਹੀਂ ਕੀਤੀ, ਅਸੀਂ ਤੇ ਆਪਣੇ ਆਪ ਨੂੰ ਸੁਧਾਰਨਾ ਹੈ, ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਜਦੋਂ ਮੈਂ ਸਵਰਾਂਗਾ, ਮੈਂ ਸੁਧਰਾਂਗਾ, ਮੇਰਾ ਪਰਿਵਾਰ ਵੀ ਸੁਧਰੇਗਾ, ਮੇਰਾ ਪਰਿਵਾਰ ਸੁਧਰੇਗਾ, ਗੁਆਂਢੀ ਵੀ ਸੁਧਰਨੇ ਸ਼ੁਰੂ ਹੋ ਜਾਣਗੇ, ਸਮਾਜ ਤੇ ਫਿਰ ਆਪੇ ਸੁਧਰੇਗਾ। ਪਹਿਲੇ ਅਸੀਂ ਆਪਣੇ ਆਪ ਨੂੰ ਸੁਧਾਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਘਰੇਲੂ ਲੈਵਲ ਦੀਆਂ ਬਾਤਾਂ ਨੇ। ਜੇ ਪਿਆਰਿਓ ਤੁਹਾਡੇ ਨਾਲ ਕੋਈ ਅਪਸ਼ਬਦ ਵੀ ਬੋਲਦਾ ਹੈ ਨਾ ਘਰੇਲੂ ਤੌਰ ਤੇ, ਉਹਦੇ ਅਪਸ਼ਬਦਾਂ ਦਾ ਜਵਾਬ ਅਪਸ਼ਬਦਾਂ ਨਾਲ ਨਾ ਦਿਓ, ਉਹਦੇ ਬੁਰੇ ਬੋਲਾਂ ਦਾ ਜਵਾਬ ਬੁਰੇ ਬੋਲਾਂ ਦੇ ਨਾਲ ਨਾ ਦਿਓ, ਮਿੱਠੇ ਬੋਲਾਂ ਨਾਲ ਦਿਓ। ਹੁਣ ਕਿਸੇ ਨੇ ਮੰਨ ਲਓ ਮਿਰਚ ਖਾ ਲਈ, ਮਿਰਚ ਦੇ ਉੱਤੋਂ ਮਿਰਚ ਖਾਈ ਜਾਵੇ, ਖਾਈ ਜਾਵੇ, ਖਾਈ ਜਾਵੇ, ਕੌੜਾਪਨ ਵਧੇਗਾ ਕਿ ਘਟੇਗਾ? ਦੱਸੋ। ਮਿਰਚਾਂ ਦੇ ਉੱਤੋਂ ਮਿਰਚਾਂ ਖਾਈ ਜਾਓਗੇ, ਕੌੜਾਪਨ ਵਧੇਗਾ ਕਿ ਘਟੇਗਾ? ਵਧੇਗਾ ਨਾ। ਤੇ ਜਦੋਂ ਮੰਨ ਲਓ ਗਲਤੀ ਨਾਲ ਮਿਰਚ ਖਾਧੀ ਗਈ, ਤੇ ਫਿਰ 2 ਦਾਣੇ ਖੰਡ ਦੇ ਖਾ ਲੈਣੇ ਚਾਹੀਦੇ ਨੇ। ਜਦੋਂ 2 ਦਾਣੇ ਖੰਡ ਦੇ ਖਾਓਗੇ ਨਾ, ਉਹ ਜਿਹੜਾ ਕੌੜਾਪਨ ਹੈ ਨਾ ਆਪੇ ਘਟਣਾ ਸ਼ੁਰੂ ਹੋ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਹੀ ਚੀਜ਼ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਨੂੰ ਕਹੀ ਸੀ, ਭਾਨੀ ਪੁੱਤਰ, ਅੱਜ ਤੋਂ ਪੇਕੇ ਘਰ ਤੋਂ ਸਹੁਰੇ ਘਰ ਜਾ ਰਹੀ, 3 ਭੱਬੇ ਨਾਲ ਲੈ ਜਾ। ਮਹਾਰਾਜ ਗੁਰੂ ਪਿਤਾ ਕਿਹੜੇ ਭੱਬੇ? ਕਹਿੰਦੇ ਪਹਿਲਾ ਭੱਬਾ ਭੁੱਲ ਗਈ ਜੀ। ਹਾਂਜੀ, ਭੁੱਲ ਗਈ, ਪਹਿਲਾ ਭੱਬਾ ਭੁੱਲ ਗਈ ਜੀ। ਮੰਨ ਲੈ ਤੇਰੇ ਕੋਲੋਂ ਗਲਤੀ ਹੋਈ ਏ, ਮੰਨਣ ਵਿੱਚ ਉਸੇ ਵੇਲੇ ਦੇਰੀ ਨਾ ਲਾ, ਉਸੇ ਵੇਲੇ ਸਵੀਕਾਰ ਕਰ ਲੈ ਜੀ, ਭੁੱਲ ਗਈ ਆ, ਗਲਤੀ ਹੋ ਗਈ। ਤੇ ਜੇ ਮੰਨ ਲਓ ਗਲਤੀ ਨਹੀਂ ਹੋਈ, ਵੱਡੇ ਵਡੇਰੇ ਨੂੰ ਭੁਲੇਖਾ ਲੱਗ ਗਿਆ, ਤੇ ਉਸ ਵੇਲੇ ਵੀ ਕੋਈ ਲੜਾਈ ਝਗੜੇ ਦਾ ਵਿਸ਼ਾ ਨਾ ਬਣਾ, ਕਹਦੇ ਜੀ ਭੁੱਲ ਗਈ ਆ। 5-10 ਮਿੰਟ ਬਾਅਦ ਮਾਹੌਲ ਜਦੋਂ ਸ਼ਾਂਤ ਹੋਇਆ, ਫਿਰ ਸਾਰੀ ਗੱਲ ਕਰਤੀ ਜੀ, ਇਦਾਂ ਗੱਲ ਨਹੀਂ ਸੀ, ਇਦਾਂ ਸੀ, ਪਰ ਗੱਲ ਤੱਤੀ ਜ਼ਿਆਦਾ ਨਾ ਹੋਵੇ ਤਾਂ ਮੈਂ ਕਹਿਤਾ ਸੀ ਉਸ ਵੇਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇਰੇ ਬੋਲੇ ਹੋਏ 2 ਮਿੰਟ ਦੇ ਮਿੱਠੇ ਬੋਲ ਕਿੱਡਾ ਵੱਡਾ ਕਲੇਸ਼ ਦਾ ਸਮਾਂ ਟਲ ਸਕਦੇ ਨੇ। ਭੱਬਾ ਭੁੱਲ ਗਈ ਜੀ। ਅਸੀਂ ਵੀ ਇਹੋ ਹੀ ਕਹਿਣਾ ਹੈ। ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਸਿੱਖ ਗੁਰੂ ਦੇ ਅੱਗੇ, ਸੇਵਾਦਾਰ ਮੁਰਸ਼ਿਦ ਦੇ ਅੱਗੇ, ਬੱਚੇ ਮਾਤਾ ਪਿਤਾ ਦੇ ਅੱਗੇ, ਪਤਨੀ ਪਤੀ ਦੇ ਅੱਗੇ, ਇਹ 3 ਭੱਬੇ ਜ਼ਰੂਰ ਪੜੇ। ਪਹਿਲਾ ਭੱਬਾ ਭੁੱਲ ਗਈ ਜੀ। ਗਲਤੀ ਨਹੀਂ ਵੀ ਹੋਈ ਤਾਂ ਵੀ ਮੰਨ ਲਓ 2 ਮਿੰਟ, ਕੋਈ ਫਰਕ ਨਹੀਂ ਪੈਣਾ।
ਜਦੋਂ ਮਾਹੌਲ ਠੰਡਾ ਹੋਇਆ ਫਿਰ ਸਮਝਾਤਾ ਜੀ ਗੱਲ ਏਦਾਂ ਨਹੀਂ ਏਦਾਂ ਸੀ। ਕਿੱਡੀ ਵੱਡੀ ਕਲੇਸ਼ ਵਾਲੀ ਉਹ ਜਿਹੜੀ ਘੜੀ ਟਲ ਸਕਦੀ ਤੇਰੇ ਦੋ ਮਿੱਠੇ ਬੋਲਾਂ ਨਾਲ। ਪਹਿਲਾ ਭੱਬਾ ਭੱਬਾ ਭੁੱਲ ਗਈ ਜੀ, ਦੂਜਾ ਭੱਬਾ ਭੱਬਾ ਭਲਾ ਜੀ। ਹੁਣ ਮੰਨ ਲਓ ਕਿਸੇ ਵੱਡੇ ਵਡੇਰੇ ਨੇ ਕੋਈ ਕੰਮ ਕਹਿਤਾ, ਕਹੋ ਸੱਤ ਬਚਨ ਹੁਣੇ ਕਰਦੀ, ਹੁਣੇ ਕਰਨਾ। ਕਰਨ ਦਾ ਨਹੀਂ ਵੀ ਮੂਡ ਕਹਿ ਦਿਓ ਹੁਣੇ ਕਰਦਾ, ਭਾਵੇਂ ਕਰੋ 10 ਮਿੰਟ ਬਾਅਦ, ਪਰ ਠਾ ਜਵਾਬ ਨਾ ਦਿਓ। ਇਹ ਨਹੀਂ ਕਹਿਣਾ ਜੀ ਮੈਨੂੰ ਹੀ ਸਾਰੇ ਕੰਮ ਕਹੀ ਜਾਂਦੇ, ਦੂਜਾ ਸੇਵਾਦਾਰ ਵੀ ਤੇ ਬੈਠਾ, ਦੂਜਾ ਭਰਾ ਵੀ ਤੇ ਬੈਠਾ, ਦੂਜੀ ਭੈਣ, ਮੈਨੂੰ ਹੀ ਸਾਰੇ ਕੰਮ ਕਹੀ ਜਾਂਦੇ। ਇਹ ਨਹੀਂ, ਇਹ ਕਿਹਾ ਕਰੋ ਸ਼ੁਕਰ ਵੱਡਿਆਂ ਦੀ ਨਿਗਾਹ 'ਚ ਮੈਂ ਹਾਂ। ਹਾਂਜੀ, ਮੇਰੇ ਵੱਲ ਧਿਆਨ ਰੱਖਦੇ ਨੇ, ਵਾਰ-ਵਾਰ ਮੈਨੂੰ ਹੀ ਕੰਮ ਕਹਿੰਦੇ, ਸ਼ੁਕਰ ਉਹਨਾਂ ਦੀ ਨਿਗਾਹ 'ਚ ਮੈਂ ਹਾਂ। ਇਹ ਰੱਖਿਆ ਕਰੋ। ਕੰਮ ਕੀਤਾ ਭਾਵੇਂ 10 ਮਿੰਟ ਬਾਅਦ ਹੀ ਏ, ਪਰ ਪਿਆਰਿਓ ਉਸ ਵੇਲੇ ਠਾ ਜਵਾਬ ਨਹੀਂ ਦੇਣਾ। ਵੱਡੇ ਤੋਂ ਵੱਡਾ ਕਲੇਸ਼ ਦਾ ਸਮਾਂ ਟਲ ਜਾਂਦਾ ਇਹਦੇ ਨਾਲ। ਤੇ ਤੀਜਾ ਭੱਬਾ ਹੁੰਦਾ ਭੱਬਾ ਭਾਣਾ ਜੀ। ਭਾਣਾ ਮੰਨਣ ਦੇ ਨਾਲ ਏ। ਦੋ ਭੱਬਿਆਂ ਦੀ ਪੜ੍ਹਾਈ ਕਰ, ਤੀਜਾ ਆਟੋਮੈਟਿਕ ਤੇਰੇ ਜੀਵਨ 'ਚ ਆ ਜਾਏਗਾ। ਮੈਂ ਬੇਨਤੀ ਕਰ ਰਿਹਾ, ਜੇ ਕੋਈ ਅਪਸ਼ਬਦ ਬੋਲਦਾ ਹੈ ਨਾ, ਉਹਦੇ ਅਪਸ਼ਬਦਾਂ ਨੂੰ ਗ੍ਰਹਿਣ ਹੀ ਨਾ ਕਰੋ, ਗ੍ਰਹਿਣ ਹੀ ਨਾ ਕਰੋ, ਇਗਨੋਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਦੂਜੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ। ਕਈ ਬੰਦਿਆਂ ਦਾ ਸੁਭਾਅ ਹੁੰਦਾ ਚੁਗਲੀ ਕਰਨ ਵਾਲਾ, ਨਾ ਚਾਹੁੰਦਿਆਂ ਹੋਇਆਂ ਵੀ ਬਦੋ ਬਦੀ ਚੁਗਲੀ ਕਰ ਜਾਂਦੇ ਨੇ। ਤੁਸੀਂ ਨਹੀਂ ਵੀ ਸੁਣਨਾ ਚਾਹੋ ਨਾ ਤਾਂ ਵੀ ਸੁਣਾ ਜਾਂਦੇ, ਉਹ ਇਦਾਂ ਦਾ ਹੈ। ਤੁਸੀਂ ਜਿੰਨਾ ਮਰਜ਼ੀ ਕਹੋ ਬਈ ਨਾ ਮੇਰੇ ਨਾਲ ਗੱਲ ਨਾ ਕਰ, ਫਿਰ ਵੀ ਕਰ ਜਾਂਦੇ ਨੇ। ਤੇ ਅੱਜ ਇੱਕ ਚੀਜ਼ ਆਪਣੇ ਮਾਈਂਡ 'ਚ ਰੱਖਿਓ, ਮੰਨ ਲਓ ਤੁਹਾਡੀ ਕੋਈ ਚੁਗਲੀ ਕਰਦਾ, ਤੁਹਾਡੀ ਕੋਈ ਨਿੰਦਿਆ ਕਰਦਾ, ਚੁਗਲੀ ਕਰਨ ਵਾਲੇ ਦੀ ਕਦੀ ਪਰਵਾਹ ਨਾ ਕਰੋ, ਕਿਉਂਕਿ ਪਿੱਠ ਪਿੱਛੇ ਚੁਗਲੀ ਕਰਨ ਵਾਲੇ ਪਿੱਠ ਪਿੱਛੇ ਹੀ ਰਹਿ ਜਾਂਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿੱਠ ਪਿੱਛੇ ਚੁਗਲੀ ਕਰਨ ਵਾਲੇ ਨਾ ਪਿੱਠ ਪਿੱਛੇ ਹੀ ਰਹਿ ਜਾਂਦੇ, ਪਿੱਛੇ ਹੀ ਰਹਿ ਜਾਂਦੇ ਨੇ, ਕੋਈ ਉਹਨਾਂ ਨੂੰ ਪੁੱਛਦਾ ਨਹੀਂ। ਫਿਰ ਵੇਖ ਲਓ ਆਪਣੇ ਆਲੇ ਦੁਆਲੇ 'ਚ ਜਿਹੜੇ ਬਹੁਤੀਆਂ ਚੁਗਲੀਆਂ ਕਰਦੇ ਨੇ, ਦਾਇਰਾ ਕਿੰਨਾ ਕੁ ਉਹਨਾਂ ਦਾ ਦੱਸੋ? ਲਿਮਟਿਡ ਦਾਇਰਾ ਰਹਿ ਜਾਂਦਾ, ਲਿਮਟਿਡ ਦਾਇਰਾ। ਹਾਂਜੀ, ਤੇ ਜਿਹੜੇ ਦੂਜਿਆਂ ਦੀ ਚੜ੍ਹਦੀ ਕਲਾ ਵੱਲ ਵੇਖ ਕੇ ਖੁਸ਼ ਹੁੰਦੇ ਨੇ, ਗੁਰੂ ਰਾਮਦਾਸ ਉਹਨਾਂ ਨੂੰ ਹੋਰ ਵਧਾਈ ਜਾਂਦਾ ਹੈ। ਜਿਹੜੇ ਦੂਜਿਆਂ ਨੂੰ ਆਪਣੇ ਤੋਂ ਗੁਨਾਹ ਤੋਂ ਛੋਟਿਆਂ ਨੂੰ ਸਪੋਰਟ ਦਿੰਦੇ ਨੇ ਨਾ, ਬਾਬਾ ਦੀਪ ਸਿੰਘ ਉਹਨੂੰ ਹੋਰ ਭਾਗ ਲਈ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕਦੀ ਵੀ ਚੁਗਲੀ ਕਰਨ ਵਾਲਿਆਂ ਦੀ, ਨਿੰਦਿਆ ਕਰਨ ਵਾਲਿਆਂ ਦੀ ਪਰਵਾਹ ਨਹੀਂ ਆਪਾਂ ਕਰਨੀ। ਪਿੱਠ ਪਿੱਛੇ ਚੁਗਲੀਆਂ ਕਰਨ ਵਾਲੇ ਪਿੱਛੇ ਰਹਿ ਜਾਂਦੇ ਨੇ। ਹਾਂਜੀ, ਇਹ ਮੇਰੀ ਬੇਨਤੀ ਹੈ, ਬੇਨਤੀ ਹਮੇਸ਼ਾ ਹਰ ਪੱਖ ਤੋਂ ਸਟਰੋਂਗ ਬਣੋ, ਚੜ੍ਹਦੀ ਕਲਾ 'ਚ ਰਹੋ। ਦਿਮਾਗ ਨੂੰ, ਆਪਣੇ ਮਨ ਨੂੰ, ਆਪਣੀ ਆਤਮਾ ਨੂੰ ਡਿੱਗਣ ਨਾ ਦਿਓ। ਜਦੋਂ ਕਿਤੇ ਡਿੱਗਣ ਲੱਗੇ ਉਦੋਂ ਫਿਰ ਬਾਬਾ ਦੀਪ ਸਿੰਘ ਦਾ ਆਸਰਾ ਲੈ ਕੇ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕਰ ਦਿਓ, ਚੌਪਈ ਸਾਹਿਬ ਦੀ ਬਾਣੀ ਸ਼ੁਰੂ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 246 ਨੰਬਰ ਅੰਗ ਦੇ ਉੱਤੇ ਦਰਜ। ਬੜੇ ਪਿਆਰ 'ਚ ਪੜ੍ਹਿਓ, ਕਰਿਓ ਜੀ ਕਿਰਪਾ ਪਿਆਰ ਨਾਲ ਸਾਰੇ। जुग जुग भगत प्यारे, हर आप सवारे। ਵੇਖਿਓ ਪਿਆਰੇ, ਇਹ ਗੁਰੂ ਅਮਰਦਾਸ ਜੀ ਦੇ ਬੋਲਾਂ ਦੇ ਵਿੱਚੋਂ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਜੁਗ ਜੁਗ ਭਗਤ ਪਿਆਰੇ,
ਉਹਨੂੰ ਜੁਗਾਂ ਜੁਗੰਤਰਾਂ ਤੋਂ ਆਪਣੇ ਭਗਤ ਪਿਆਰੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੇ ਮਰਜੀ ਝਾਤੀ ਪਾ ਲਓ, ਆਪਣੇ ਭਗਤਾਂ ਨਾਲ ਬੜਾ ਪਿਆਰ ਕਰਦਾ, ਕਿਉਂਕਿ ਭਗਤ ਕਿਸੇ ਦੇ ਬਣਾਏ ਨਹੀਂ ਬਣਦੇ। ਮੈਂ ਨਾਲ ਨਾਲ ਬੇਨਤੀਆਂ ਕਰਾਂਗਾ, ਪਹਿਲੇ ਪੜਿਓ ਸਾਰੀ ਸੰਗਤ, ਕਿਰਪਾ ਕਰਿਓ। जुग जुग भगत प्यारे, हर आप सवारे। बोलो जुग जुग भगत प्यारे, हर आप सवारे। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह बोल जी। सारे जुग जुग भगत प्यारे, हर आप सवारे। जुग जुग भगत प्यारे, हर आप सवारे। आपे भगति लाए, आपे भक्ति लाए, आपे भगति लाए, आपे भक्ति लाए। गुरु रामदास जी, धन गुरु रामदास जी। प्यार न लखो न जी, धन बाबा दीप सिंह धन जी, बाबा। आप कराए करे आप जियो, आपे शब्द सवारे। आप कराए करे आप जियो, आपे शब्द सवारे। आपे सतगुर आप शब्द जियो, जुग जुग भगत प्यारे। जुग जुग भगत प्यारे, जुग हर आप सवारे। जुग जुग भगत प्यारे, हर आप सवारे।
सच्चे बिटो आपे करे कराए, जुग जुग भगत प्यारे, हरे आप सवारे। जुग जुग भगत प्यारे, हरे आप सवारे। भगति लाए, आपे भगति लाए। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। हर जुग जुग भगति उपाया, हर जुग जुग भगति उपाया। पैज रखता आया राम राजे, पैज रखता आया राम राजे। राक्षस दुष्ट हर मारिया, राक्षस दुष्ट हर मारिया। प्रहलाद तराया, प्रहलाद तराया। अहंकारी अनिंद का पिठ दे, अहंकारी अनिंद का पिठ दे। नाम दियो मुख लाया, नाम दियो मुख लाया। जन नानक ऐसा हर सेवया, जन नानक ऐसा हर सेवया। अंत ले छटाया, अंत ले छड़ाया। जुग जुग भगति उपाया, हर जुग जुग भगति उपाया। बड़ो जुग जुग भगत प्यारे, हरे आप सवारे। जुग जुग भगत प्यारे, हरे आप सवारे। तन तन बाबा दीप सिंह जी, 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 तन तन बाबा, तन तन बाबा, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। वाहिगुरु 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 जुग भगत प्यारे, हरे आप सवारे। बोलो जुग जुग भगत प्यारे, हरे आप सवारे। बोले सोनिहाल
ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ। ਵੇਖੋ ਪਿਆਰਿਓ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਨੇ। ਕਹਿੰਦੇ ਜੁਗਾਂ ਜੁਗਾਂ ਤੋਂ ਪਰਮੇਸ਼ਰ ਨੂੰ ਆਪਣੇ ਭਗਤ ਪਿਆਰੇ ਨੇ, ਤੇ ਕੋਈ ਭਗਤ ਆਪਣੇ ਆਪ ਨਹੀਂ ਬਣਦਾ। ਹੁਣ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਕਿ ਮੈਂ ਭਗਤ ਬਣ ਜਾ, ਮੈਂ ਸੰਤ ਬਣ ਜਾ, ਦਿਖਾਵੇ ਮਾਤਰ ਤੇ ਬਣ ਸਕਦਾ ਹੈ, ਪਰ ਅਸਲੀਅਤ ਦੇ ਵਿੱਚ ਭਗਤ ਪਤਾ ਕੌਣ ਹੈ? ਜਿਹਨੂੰ ਉਹ ਆਪ ਭਗਤ ਬਣਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹਨੂੰ ਕਿਰਪਾ ਦਾ ਖਾਤਾ ਖੋਲ ਕੇ ਆਪ ਸਵਾਰਦਾ ਹੈ ਨਾ, ਉਹ ਭਗਤ ਹੈ। ਹੁਣ ਤੁਸੀਂ ਸਿਆਣੇ ਹੋ, ਦੁਨੀਆ ਦੀਆਂ ਜਿੰਨੀਆਂ ਚੀਜ਼ਾਂ ਨੇ ਨਾ ਤਕਰੀਬਨ ਉਹ ਪੈਦਾ ਕਿਤੇ ਹੁੰਦੀਆਂ ਨੇ, ਸਵਰਦੀਆਂ ਕਿਤੇ ਨੇ। ਹੁਣ ਲੱਕੜ ਜੰਗਲ ਦੇ ਵਿੱਚ ਪੈਦਾ ਹੁੰਦੀ ਹੈ, ਪਰ ਸਿੱਧੀ ਅਸੀਂ ਡਾਇਰੈਕਟ ਜੰਗਲ ਚੋਂ ਲਿਆ ਕੇ ਤੇ ਆਪਣੇ ਘਰਾਂ 'ਚ ਲਾ ਨਹੀਂ ਦਿੰਦੇ, ਹਾਂਜੀ। ਪੈਦਾ ਹੋਈ ਜੰਗਲ ਦੇ ਵਿੱਚ, ਫਿਰ ਸਵਰੀ ਕਿਤੇ ਹੋਰ, ਉਸ ਤੋਂ ਬਾਅਦ ਉਹੋ ਹੀ ਲੱਕੜ ਦੇ ਫਰਨੀਚਰ ਬਣੇ, ਕੋਈ ਸੋਫੇ ਬਣ ਗਏ, ਕੋਈ ਕੁਰਸੀਆਂ ਬਣ ਗਈਆਂ, ਟੇਬਲ ਬਣ ਗਏ। ਉਸ ਤੋਂ ਬਾਅਦ ਉਹ ਸਾਡੇ ਘਰ ਦਾ ਸ਼ਿੰਗਾਰ ਬਣਦੀ ਹੈ। ਲੱਕੜ ਪੈਦਾ ਕਿਤੇ ਹੋਰ ਹੋ ਰਹੀ, ਸਵਰ ਕਿਤੇ ਹੋਰ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿੰਨੀਆਂ ਵੀ ਚੀਜ਼ਾਂ ਨੇ ਪੈਦਾ ਕਿਤੇ ਹੋ ਰਹੀਆਂ, ਸਵਰ ਕਿਤੇ ਰਹੀਆਂ ਨੇ। ਇਸੇ ਤਰ੍ਹਾਂ ਸੋਨਾ ਪੈਦਾ ਖਾਨਾ 'ਚ ਹੁੰਦਾ ਹੈ, ਅਸੀਂ ਡਾਇਰੈਕਟ ਤੇ ਖਾਨਾ ਤੋਂ ਲੈ ਕੇ ਨਹੀਂ ਆਉਂਦੇ। ਪੈਦਾ ਕਿਤੇ ਹੁੰਦਾ, ਸਵਰ ਦਾ ਕਿਤੇ ਹੋਰ ਹੈ, ਤੇ ਉਸ ਤੋਂ ਬਾਅਦ ਸਾਡੇ ਘਰਾਂ ਦਾ, ਸਾਡੇ ਸਰੀਰ ਦਾ ਹਾਰ ਸ਼ਿੰਗਾਰ ਬਣਦਾ ਹੈ, ਹਾਂਜੀ। ਕੋਈ ਵੀ ਚੀਜ਼ ਤੁਸੀਂ ਲੈ ਲਓ, ਕੱਪੜਾ ਹੈ, ਕੱਪੜਾ ਹੁਣ ਡਾਇਰੈਕਟ ਬਣਿਆ ਤੇ ਕਪਾਹ ਤੋਂ, ਅਸੀਂ ਕਪਾਹ ਲਿਆ ਕੇ ਥੋੜੀ ਪਾ ਲੈਨੇ ਆ। ਪੈਦਾ ਕਿਤੇ ਹੁੰਦਾ ਹੈ, ਫੈਕਟਰੀਆਂ ਦੇ ਵਿੱਚ ਸਵਰਦਾ ਹੈ, ਉਸ ਤੋਂ ਬਾਅਦ ਸਾਡੇ ਤਨ ਨੂੰ ਕੱਜਦਾ ਹੈ। ਮੈਂ ਜਿਹੜੀ ਗੱਲ ਕਰ ਰਿਹਾ, ਜਿੰਨੀਆਂ ਵੀ ਦੁਨੀਆ ਦੀਆਂ ਚੀਜ਼ਾਂ ਨੇ ਪੈਦਾ ਕਿਤੇ ਹੋ ਰਹੀਆਂ ਨੇ, ਸਵਰ ਕਿਤੇ ਹੋ ਰਹੀਆਂ ਨੇ, ਪਰ ਪਿਆਰਿਓ ਬਾਬਾ ਦੀਪ ਸਿੰਘ ਵਰਗੇ ਭਗਤ ਜਨ ਗੁਰੂ ਰਾਮਦਾਸ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਉਹਨਾਂ ਨੂੰ ਪੈਦਾ ਵੀ ਕਰਦਾ ਹੈ, ਤੇ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਆਪ ਉਹਨਾਂ ਨੂੰ ਸਵਾਰਦਾ ਵੀ ਏ। ਸਤਿ ਸ੍ਰੀ ਅਕਾਲ। ਬਾਬਾ ਦੀਪ ਸਿੰਘ ਜੀ ਨੂੰ ਪੈਦਾ ਕਰਨ ਵਾਲੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਰਾਮਦਾਸ ਆਪਣੀ ਨਜ਼ਰ ਦੇ ਵਿੱਚੋਂ ਇਹੋ ਜਿਹੇ ਭਗਤ ਪਿਆਰਿਆਂ ਨੂੰ ਧਰਤੀ ਤੇ ਭੇਜਦੇ ਨੇ, ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਭੇਜਦੇ ਨੇ, ਤੇ ਪਿਆਰਿਓ ਉਹਨਾਂ ਨੂੰ ਫਿਰ ਸਵਾਰਨ ਵਾਲੇ ਵੀ ਉਹ ਆਪ ਹੀ ਨੇ, ਆਪ ਹੀ। ਐਵੇਂ ਨਹੀਂ ਕੁਰਬਾਨੀਆਂ ਹੁੰਦੀਆਂ ਜੀ। ਆਪ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਰਾਮਦਾਸ ਬਾਪੂ ਨੇ, ਕਲਗੀਧਰ ਬਾਪੂ ਨੇ ਸਵਾਰਿਆ, ਤਾਂ ਹੀ ਇਹ ਕੁਰਬਾਨੀਆਂ ਹੁੰਦੀਆਂ। ਅੱਜ ਕਿੰਨੀ ਜੈ ਜੈਕਾਰ ਹੈ ਬਾਬਾ ਦੀਪ ਸਿੰਘ ਜੀ ਦੀ। ਮੈਂ ਤੇ ਕਈ ਵਾਰੀ ਸ਼ੁਕਰਾਨੇ ਕਰਦਾ, ਸ਼ੁਕਰਾਨੇ। ਅੱਜ ਤੋਂ 30 ਸਾਲ ਪਹਿਲੇ ਫਰੀਦਾਬਾਦ, ਪਟਿਆਲੇ, ਲੁਧਿਆਣੇ ਚੁਪਹਿਰੇ ਸ਼ੁਰੂ ਕੀਤੇ, ਹੌਲੀ ਹੌਲੀ ਬੀਜ ਪਾਉਣੇ ਸ਼ੁਰੂ ਕੀਤੇ। ਮੈਨੂੰ ਇਹ ਖੁਸ਼ੀ ਹੁੰਦੀ ਹੈ, ਖੁਸ਼ੀ। ਅੱਜ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਘਰ ਘਰ ਚੁਪਹਿਰੇ ਚਲਾਤੇ, ਤੇ ਮੈਂ ਕਈ ਵਾਰੀ ਸ਼ੁਕਰਾਨਾ ਕਰਦਾ, ਸ਼ੁਕਰ ਹੈ ਦਾਤਿਆ, ਕਿਤੇ ਨਾ ਕਿਤੇ ਜਰੀਆ ਥੋੜਾ ਬਾਲਾ, 1-2 ਬੂੰਦਾਂ ਦਾ ਤੂੰ ਦਾਸ ਨੂੰ ਵੀ ਬਣਾਇਆ। ਜਰੀਆ ਕਦੀ ਮਾਣ ਨਾ ਕਰੇ, ਜਰੀਆ ਤੇ ਝੁਕ ਝੁਕ ਕੇ ਸ਼ੁਕਰਾਨੇ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਰੀਆ ਸ਼ੁਕਰਾਨੇ ਕਰੇ, ਸ਼ੁਕਰਾਨੇ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਤੂੰ ਜਰੀਆ ਬਣਾਇਆ, ਜਰੀਆ ਜਿਹਨੂੰ ਮਰਜ਼ੀ ਬਣਾ ਸਕਦਾ ਸੀ, ਤੂੰ ਗਰੀਬ ਨੂੰ ਜਰੀਆ ਬਣਾਇਆ, ਤੇਰਾ ਸ਼ੁਕਰ ਹੈ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਬਾਬਾ ਦੀਪ ਸਿੰਘ ਜੀ ਵਰਗੇ ਭਗਤ ਪਿਆਰੇ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਧਰਤੀ ਤੇ ਭੇਜਦਾ ਵੀ ਹੈ, ਤੇ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਉਹਨਾਂ ਨੂੰ ਸਵਾਰਦਾ ਵੀ ਹੈ। ਤੇ ਸੱਚਾਈ ਏ, ਕੱਲਾ ਸਵਾਰਦਾ ਨਹੀਂ, ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਪੂਰੇ ਸੰਸਾਰ ਵਿੱਚ ਹੀ ਨਹੀਂ, ਇਸ ਲੋਕ ਤੇ ਪਰਲੋਕ 'ਚ ਵੀ ਆਪਣੇ ਭਗਤ ਪਿਆਰਿਆਂ ਦੀ ਜੈ ਜੈਕਾਰ ਵੀ ਕਰਾਉਂਦਾ ਹੈ। ਹਾਂਜੀ,
ਸਤਿ ਸ੍ਰੀ ਅਕਾਲ। ਲੋਕ ਪਰਲੋਕ ਵਿੱਚ ਭਗਤਾਂ ਦੀ ਜੈ ਜੈਕਾਰ ਆਪ ਕਰਾਉਂਦਾ ਆਪ। ਮੈਂ ਕਈ ਵਾਰੀ ਹੈਰਾਨ ਹੁੰਨਾ, ਹੈਰਾਨ। ਬਾਬਾ ਦੀਪ ਸਿੰਘ ਸਾਹਿਬ, ਏਡੀ ਕਿਰਪਾ, ਏਡੀ ਬਖਸ਼ਿਸ਼ ਸ਼ਹੀਦ ਸਿੰਘਾਂ ਦੀ, ਏਡੀ ਰਹਿਮਤ। ਪਿਆਰਿਓ, ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਨੇ, ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਪਰ ਗੁਰੂ ਦੇ ਭਗਤ ਪਿਆਰੇ ਬਾਬਾ ਦੀਪ ਸਿੰਘ ਜੀ ਨਹੀਂ ਮਾਣ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਨਹੀਂ ਮਾਣ। ਆ ਗਰੰਟੀ ਨਾਲ ਕਹਿ ਰਹੇ ਆ, ਗਰੰਟੀ ਨਾਲ। ਕੋਈ ਕੰਮ ਤੁਹਾਡਾ ਅੜ ਜੇ, ਕੋਈ ਅਚਾਨਕ ਮੁਸ਼ਕਲ ਬਣ ਜੇ, ਅਚਾਨਕ। ਕਈ ਮੁਸ਼ਕਲਾਂ ਦਾ ਤੇ ਬੰਦੇ ਨੂੰ ਪਤਾ ਹੁੰਦਾ ਹੈ, ਇਹ ਮੈਂ ਕੰਮ ਕੀਤਾ ਤੇ ਹੋ ਸਕਦਾ ਮੇਰੇ ਉੱਤੇ ਆਹ ਮੁਸ਼ਕਲ ਦਾ ਸਮਾਂ ਬਣ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਮੁਸ਼ਕਲਾਂ ਦਾ ਤੇ ਬੰਦੇ ਨੂੰ ਪਤਾ ਹੁੰਦਾ ਹੈ, ਮੈਂ ਆਹ ਕੰਮ ਕੀਤਾ, ਹੋ ਸਕਦਾ ਮੇਰੇ ਉੱਤੇ ਆਹ ਮੁਸ਼ਕਲ ਦਾ ਸਮਾਂ ਬਣ ਜੇ। ਪਰ ਕਈ ਮੁਸ਼ਕਲਾਂ ਹੁੰਦੀਆਂ ਜਿਹੜੀਆਂ ਅਚਾਨਕ ਆ ਜਾਂਦੀਆਂ ਸਿਰ ਦੇ ਉੱਤੇ, ਅਚਾਨਕ, ਜਿਨ੍ਹਾਂ ਦਾ ਪਤਾ ਨਹੀਂ। ਅਚਾਨਕ ਮੁਸ਼ਕਲ ਆਈ, ਅਚਾਨਕ ਪ੍ਰੋਬਲਮ ਆਈ। ਉਸ ਵੇਲੇ ਕੋਸ਼ਿਸ਼ ਕਰੋ, ਜਪਜੀ ਸਾਹਿਬ ਦੀ ਬਾਣੀ, ਚੌਪਈ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕਰੋ। ਪਰ ਕਈ ਵਾਰੀ ਬਾਣੀ ਕੰਠ ਨਹੀਂ ਹੁੰਦੀ, ਜਦ ਸਮਾਂ ਹੀ ਨਹੀਂ ਇੰਨਾ ਹੁੰਦਾ, ਬੰਦਾ ਕੀ ਕਰੇ? ਉਸ ਵੇਲੇ ਕੁਝ ਕਰਿਓ ਨਾ ਕਰਿਓ, ਇੱਕ ਕੰਮ ਕਰਨਾ ਸ਼ੁਰੂ ਕਰ ਦਿਓ। ਪਤਾ ਕੀ? 4 ਵਾਰੀ ਕਹਿਣਾ ਵਾਹਿਗੁਰੂ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਕਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਕਹਿਣਾ ਧੰਨ ਧੰਨ ਬਾਬਾ ਦੀਪ ਸਿੰਘ। ਏਡੀ ਭਾਵਨਾ ਨਾਲ ਕਹਿਣਾ, ਵਾਹਿਗੁਰੂ ਮੇਰੇ ਬਾਬਾ ਦੀਪ ਸਿੰਘ ਨੇ, ਬਾਬਾ ਦੀਪ ਸਿੰਘ ਮੇਰੇ ਵਾਹਿਗੁਰੂ ਨੇ। ਹਾਂਜੀ, ਵਾਹਿਗੁਰੂ ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਹੀ ਮੇਰੇ ਵਾਹਿਗੁਰੂ। ਏਡੀ ਭਾਵਨਾ ਰੱਖਣੀ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਪਰਮੇਸ਼ਰ ਹੈ ਮੇਰਾ, ਰੱਬ ਹੈ ਮੇਰਾ। ਹਾਂਜੀ, ਬਾਬਾ ਦੀਪ ਸਿੰਘ ਰੱਬ ਹੈ ਮੇਰਾ, ਰੱਬ। ਰੱਬ ਵਰਗੀ ਭਾਵਨਾ ਬਣਾਉਣੀ ਕੋਈ ਛੋਟੀ ਭਾਵਨਾ ਨਹੀਂ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਰੱਬ ਵਰਗੀ ਭਾਵਨਾ। ਹਾਂਜੀ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾ। ਰੱਬ ਵਰਗੀ ਭਾਵਨਾ ਬਣਾਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੱਬ ਵਰਗੀ ਭਾਵਨਾ। ਵਾਹਿਗੁਰੂ ਮੇਰੇ ਬਾਬਾ ਦੀਪ ਸਿੰਘ ਨੇ, ਬਾਬਾ ਦੀਪ ਸਿੰਘ ਹੀ ਮੇਰੇ ਵਾਹਿਗੁਰੂ ਨੇ। 4 ਵਾਰੀ ਵਾਹਿਗੁਰੂ, ਇੱਕ ਵਾਰੀ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰੋ। ਇਹ ਮੈਨੂੰ ਪੱਕਾ ਵਿਸ਼ਵਾਸ ਹੈ, ਜਦੋਂ ਤੁਸੀਂ ਇਦਾਂ 4 ਵਾਰੀ ਵਾਹਿਗੁਰੂ, ਇੱਕ ਵਾਰੀ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰੋਗੇ, ਇਧਰੋਂ ਬਾਬਾ ਦੀਪ ਸਿੰਘ ਦਾ ਨਾਮ ਲਓਗੇ, ਉਧਰੋਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਏਗਾ। ਸਤਿ ਸ੍ਰੀ ਅਕਾਲ। ਕੋਈ ਮੰਨੇ ਨਾ ਮੰਨੇ ਉਹਦੀ ਮਰਜ਼ੀ, ਪਰ ਮੰਨੋਗੇ ਭਲਾ, ਨਹੀਂ ਮੰਨੋਗੇ ਚਲੋ ਤਾਂ ਵੀ ਭਲਾ। ਮੈਂ ਕੀ ਕਹਾਂ, ਪਰ ਮੰਨ ਕੇ ਵੇਖਿਓ, ਕਰਕੇ ਵੇਖਿਓ, ਮੁਸ਼ਕਲਾਂ ਦੇ ਹੱਲ ਆਟੋਮੈਟਿਕ ਨਿਕਲਣੇ ਸ਼ੁਰੂ ਹੋ ਜਾਣਗੇ। ਓਹ ਹੋ, ਦਿਮਾਗ ਵਿੱਚ ਨਾ ਉਹ ਗੱਲਾਂ ਦੇ ਆਪੇ ਜਵਾਬ ਆਉਣ ਲੱਗ ਪੈਣਗੇ, ਆਪੇ ਵਿਧਾਂ ਬਣਨ ਲੱਗ ਪੈਣਗੀਆਂ। ਨਹੀਂ ਨਹੀਂ, ਮੈਂ ਇਦਾਂ ਕਰ ਲਾਂਗਾ, ਇਦਾਂ ਹੋ ਜਾਣਾ ਕੰਮ ਸੈੱਟ। ਉਹ ਕੀ ਹੈ? ਜਦੋਂ ਤੂੰ ਖੰਡੇ ਵਾਲੇ ਨੂੰ ਯਾਦ ਕੀਤਾ, ਉਹ ਆਪੇ ਬੌੜਨ ਲੱਗ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਛੋਟੀ ਭਾਵਨਾ ਨਹੀਂ, ਹਿੱਕ ਤੇ ਹੱਥ ਮਾਰ ਕੇ ਕਹਿਣਾ, ਅਸੀਂ ਕੋਈ ਹੋਰ ਰੱਬ ਨਹੀਂ ਲੱਭਣਾ, ਮੇਰਾ ਰੱਬ ਤੇ ਬਾਬਾ ਦੀਪ ਸਿੰਘ ਹੀ ਹੈ। ਅਸੀਂ ਕੋਈ ਹੋਰ ਰੱਬ ਨਾ ਵੇਖਿਆ, ਨਾ ਵੇਖਣ ਦੀ ਸਾਨੂੰ ਲੋੜ ਏ। ਸਾਡਾ ਰੱਬ ਤੇ ਖੰਡੇ ਵਾਲਾ ਬਾਬਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਡੇ ਤੇ ਰੱਬ ਇਹੋ ਹੀ ਨੇ, ਹੋਰ ਨਾ ਕੋਈ ਰੱਬ ਵੇਖਿਆ, ਨਾ ਆਪਾਂ ਵੇਖਣਾ ਹੈ ਜੀ। ਜੀਂਦਾ ਜਾਗਦਾ ਬੋਲਦਾ ਰੱਬ ਵੇਖਿਆ ਆਪਾਂ ਬਾਬਾ ਦੀਪ ਸਿੰਘ ਦੇ ਰੂਪ 'ਚ, ਜਿਹੜਾ ਅੱਜ ਵੀ ਹਾਜ਼ਰ ਨਾਜ਼ਰ ਹੋ ਕੇ ਵਰਤਦਾ। ਮੈਂ ਬੋਲਦਾ, ਮੇਰੇ ਨਾਲ ਬੋਲਦਾ, ਮੇਰੇ ਵਿੱਚੋਂ ਬੋਲਦਾ। ਤੁਸੀਂ ਸੁਣਦੇ, ਤੁਹਾਡੇ ਵਿੱਚ ਬੈਠਾ ਸੁਣ ਵੀ ਤੇ ਰਿਹਾ ਹੈ। ਹਾਂਜੀ, ਸਤਿ ਸ੍ਰੀ ਅਕਾਲ। ਹਰੇਕ ਦੇ ਨਾਲ ਵਰਤਦਾ, ਹਰੇਕ ਦੇ ਨਾਲ। ਕਿਤੇ ਕੋਈ ਝੋਲੀ ਭਰੀ ਜਾਂਦਾ, ਕਿਤੇ ਕੋਈ ਬਖਸ਼ਿਸ਼ ਕਰੀ ਜਾਂਦਾ। ਮੈਂ ਪਿਛਲੇ ਚੁਪਹਿਰੇ ਤੇ ਵੀ ਇਹ ਬੇਨਤੀ ਕੀਤੀ ਸੀ,
ਸਾਡਾ ਬੱਚਾ ਹੈ, ਵੀਰ ਹੈ ਮੇਰਾ, ਬੰਟੀ ਨਾਂ ਹੈ ਉਹਦਾ, ਮੁੰਬਈ ਧੰਨ ਪੋਠੋਹਾਰ ਸਾਹਿਬ ਆਪਾਂ ਰਹਿਣ ਸਬਾਈ ਕੀਤੀ ਸੀ 17 ਦੀ, ਤੇ ਉਹ ਬੱਚੇ ਨੂੰ ਨਾ ਡਾਕਟਰਾਂ ਨੇ ਵੀਰ ਨੂੰ ਵਹਿਮ ਪਾਤਾ ਕਿ ਤੈਨੂੰ ਕੈਂਸਰ ਦੀ ਪ੍ਰੋਬਲਮ ਹੈ। ਹੁਣ ਸਿੰਪਟਮਸ ਇਹੋ ਜਿਹੇ ਸੀ, ਲੱਛਣ ਇਹੋ ਜਿਹੇ, ਉਹ ਵੀ ਡਰ ਗਿਆ। ਟੈਸਟ ਕਰਵਾਏ ਗਏ ਨੇ, ਸਾਰੇ ਟੈਸਟ ਹੋਣ ਵਾਸਤੇ, ਬਲੱਡ ਸੈਂਪਲ ਹੋ ਗਏ, ਹੋਰ ਸਾਰੇ ਟੈਸਟਾਂ ਵਾਸਤੇ ਗਈਆਂ ਨੇ ਚੀਜ਼ਾਂ। ਤੇ ਮੈਨੂੰ ਫੋਨ ਕਰਕੇ ਕਹਿੰਦਾ ਇਦਾਂ ਡਾਕਟਰਾਂ ਨੇ ਨਾ ਮਨ ਦੇ ਅੰਦਰ ਵਹਿਮ ਪਾਤਾ, ਕਰਾਂ ਕੀ? ਤੇ ਮੈਂ ਹੋਰ ਕੀ ਕਰਨਾ ਹੁੰਦਾ, ਮੈਂ ਤੇ ਡੋਲਦੇ ਨੂੰ ਸਹਾਰਾ ਦੇਣਾ ਹੈ ਨਾ। ਪਤਾ ਤੇ ਆਪਣਾ ਕੱਖ ਨਹੀਂ ਹੁੰਦਾ ਬੰਦੇ ਨੂੰ, ਮੈਂ ਕੋਈ ਅੰਤਰਜਾਮੀ ਤੇ ਹੈ ਨਹੀਂ, ਮੈਂ ਕੋਈ ਦੂਜਾ ਕੰਮ ਕਰਨ ਵਾਲਾ ਤੇ ਹੈ ਨਹੀਂ, ਮੈਂ ਇੱਕ ਸਹਾਰਾ ਦੇਣਾ ਹੁੰਦਾ। ਪਤਾ ਤੇ ਆਪਣੇ ਸਰੀਰ ਦਾ ਨਹੀਂ ਹੁੰਦਾ ਬੰਦੇ ਨੂੰ, ਪਰ ਜਦੋਂ ਮੇਰੇ ਨਾਲ ਕੋਈ ਗੱਲ ਕਰਦਾ ਉਹਨਾਂ ਦੇ ਡਿੱਗਦੇ ਮਨਾਂ ਨੂੰ ਮੈਂ ਸਪੋਰਟ ਜ਼ਰੂਰ ਦੇ ਦਿੰਦਾ। ਮੈਂ ਇਹ ਕੰਮ ਜ਼ਰੂਰ ਕਰਦਾ, ਉਹਨਾਂ ਨੂੰ ਮੋਟੀਵੇਟ ਕਰ ਦਈਦਾ, ਉਹਨਾਂ ਨੂੰ ਕਹਿੰਦਾ ਬਾਣੀ ਪੜੋ, ਕੋਈ ਨਹੀਂ, ਸੁਖਮਨੀ ਸਾਹਿਬ ਕਰੋ, ਜਪਜੀ ਸਾਹਿਬ ਕਰੋ। ਹੁਣ ਉਹਨੇ ਜਦੋਂ ਮੈਨੂੰ ਇੰਨੀ ਗੱਲ ਕਹੀ ਨਾ, ਡਾਕਟਰਾਂ ਨੇ ਇਦਾਂ ਵਹਿਮ ਪਾਤਾ ਕੈਂਸਰ ਦੀ ਪ੍ਰੋਬਲਮ ਲੱਗਦੀ ਏ, ਬਲੱਡ ਸੈਂਪਲ ਸਾਰਾ ਕੁਝ ਗਿਆ, ਹੁਣ ਚੈੱਕ ਹੋਣ ਵਾਸਤੇ ਰਿਪੋਰਟਾਂ ਆਉਣੀਆਂ। ਤੇ ਮੈਂ ਉਹਨੂੰ ਨਾ ਮੋਢਿਓਂ ਫੜ ਕੇ ਕਿਹਾ, ਪਹਿਲੇ ਫੋਨ ਤੇ ਗੱਲ ਹੋਈ ਜਦੋਂ ਮੈਂ ਉੱਥੇ ਗਿਆ ਨਾ, 17 ਜਨਵਰੀ ਇਸੇ ਮਹੀਨੇ ਦੀ ਗੱਲ ਹੈ, 20 ਤਰੀਕ ਨੂੰ ਉਹਦੀਆਂ ਰਿਪੋਰਟਾਂ ਆਉਣੀਆਂ ਸੀ। ਫੋਨ ਦੇ ਉੱਤੇ ਵੀ ਆਹੀ ਚੀਜ਼ ਕਹੀ, ਤੇ ਉੱਥੇ ਜਦੋਂ ਮੈਨੂੰ ਮਿਲਿਆ ਘਬਰਾਈ ਜਾਵੇ, ਕੀ ਬਣੇਗਾ ਮੇਰਾ, ਕੀ ਬਣੇਗਾ। ਮੈਂ ਮੋਢਿਓਂ ਫੜ ਕੇ ਲਾਇਆ, ਮੈਂ ਕਿਹਾ ਟੈਨਸ਼ਨ ਨਾ ਰੱਖ, ਤੇਰਾ ਕੈਂਸਰ ਕੈਂਸਲ ਹੈ, ਕੈਂਸਰ ਕੈਂਸਲ ਹੈ। ਹੁਣ ਮੈਂ ਤਾਂ ਸਪੋਰਟ ਦਿੱਤੀ ਉਹਦੇ ਡਿੱਗਦੇ ਹੋਏ ਮਨ ਨੂੰ, ਕਿ ਐਵੇਂ ਡਿੱਗੂ ਡੋਲੂ ਨਾ ਕਰੀ ਜਾਵੇ, ਬੱਚੇ ਛੋਟੇ ਨੇ ਅਜੇ, ਬੰਦਾ ਪਹਿਲੇ ਹੀ ਢੇਰੀ ਢਾ ਲਵੇ ਨਾ ਫਿਰ ਬੜਾ ਕੁਝ ਹੋ ਜਾਂਦਾ, ਤੇ ਜੇ ਪਹਿਲੇ ਹੀ ਚੜ੍ਹਦੀ ਕਲਾ 'ਚ ਹੋਵੇ ਨਾ ਤੇ ਫਿਰ ਪਿਆਰਿਓ ਬੜੀਆਂ ਚੀਜ਼ਾਂ ਦਾ ਹੱਲ ਵੀ ਹੋ ਜਾਂਦਾ ਹੈ। ਮੈਂ ਸਪੋਰਟ ਦੇਣ ਵਾਸਤੇ ਨਹੀਂ ਕਰ, ਮੈਂ ਕੈਂਸਰ ਕੈਂਸਲ ਹੈ, ਘਬਰਾ ਨਾ। ਤੇ ਉਸ ਵੇਲੇ 3 ਦਿਨਾਂ ਬਾਅਦ 18 ਨੂੰ ਸਵੇਰੇ ਤੇ ਮੈਂ ਆ ਗਿਆ ਵਾਪਸ ਬੰਬੇ ਤੋਂ, 20 ਤਰੀਕ ਨੂੰ ਉਹਦਾ ਫੋਨ ਆਇਆ, ਜਕਾਰੇ ਲਾਈ ਜਾਵੇ ਉੱਚੀ ਉੱਚੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਜਕਾਰੇ ਲਾਈ ਜਾਵੇ। ਮੈਂ ਕਿਹਾ ਹੋਇਆ ਕੀ? ਕਹਿੰਦਾ ਬਾਬਾ ਦੀਪ ਸਿੰਘ ਜੀ ਆਪੇ ਵਰਤ ਗਏ ਨੇ, ਮੇਰਾ ਕੈਂਸਰ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। ਸਤਿ ਸ੍ਰੀ ਅਕਾਲ। ਤੇ ਕਹਿੰਦਾ ਅਗਲਾ ਮਨ ਵਿੱਚ ਇਹ ਡਰ ਸੀ ਮੇਰੇ, ਉਹ ਕੀ ਡਰ? ਕਿ ਡਾਕਟਰਾਂ ਨੇ ਕਿਹਾ ਸੀ ਟੀਬੀ ਦੀ ਵੀ ਸ਼ਿਕਾਇਤ ਹੋਏਗੀ ਤੈਨੂੰ। ਕਹਿੰਦਾ ਕੈਂਸਰ ਤੇ ਕੈਂਸਲ ਹੋ ਗਿਆ, ਟੀਬੀ ਦਾ ਵੀ ਅੰਦਰ ਨਾਮੋ ਨਿਸ਼ਾਨ ਕੋਈ ਨਹੀਂ ਮੇਰੇ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਆਖੋ ਧੰਨ ਬਾਬਾ ਦੀਪ ਸਿੰਘ ਮੇਰੀ ਜੀ। ਬੇਨਤੀ ਏ, ਹਰ ਜਗ੍ਹਾ ਤੇ ਹਾਜ਼ਰ ਨਾਜ਼ਰ, ਹਰ ਜਗ੍ਹਾ ਦੇ ਉੱਤੇ ਉਹ ਵਰਤ ਰਹੇ ਨੇ ਖੰਡੇ ਵਾਲੇ ਬਾਬਾ ਜੀ, ਉਹਨਾਂ ਦਾ ਆਗਮਨ ਦਿਨ ਨੇ। ਰੱਬ ਵਰਗੀ ਭਾਵਨਾ ਬਣਾਓ, ਰੱਬ ਵਰਗੀ। ਬਾਬਾ ਦੀਪ ਸਿੰਘ ਪਰਮੇਸ਼ਰ ਨੇ ਮੇਰੇ, ਰੱਬ ਨੇ ਮੇਰੇ। ਆਓ ਮੇਰੇ ਮਨ ਦੀ ਭਾਵਨਾ ਅਖੀਰ ਤੇ 2-3 ਮਿੰਟ ਆਪਾਂ ਪੜ੍ਹਨਾ, ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ। ਕੋਈ ਰਸਨਾ ਮੰਝੀ ਨਾ ਰਹੇ, ਸਾਰੀ ਸੰਗਤ ਹਾਜ਼ਰੀ ਲਾਇਓ। ਮੇਰਾ ਕੋਈ ਨਾ ਸਹਾਰਾ ਬਿਨ ਤੇਰੇ, ਬਾਬਾ ਦੀਪ ਸਿੰਘ ਜੀ ਮੇਰੇ। ਸਾਰੀ ਸੰਗਤ ਨੇ 2-4 ਮਿੰਟ ਪੜ੍ਹਨਾ, ਉਸ ਤੋਂ ਬਾਅਦ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ। ਸਾਰੀ ਸੰਗਤ ਹਾਜ਼ਰੀ ਲਾਇਓ ਪਿਆਰ ਨਾਲ। ਪਹਿਲੇ ਜੀ ਬਾਬਾ ਦੀਪ ਸਿੰਘ ਜੀ, ਜੇ ਤੂੰ ਮੇਰੇ ਵੱਲ ਹੈ, ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ। ਬਾਬਾ ਦੀਪ ਸਿੰਘ ਜੀ, ਜੇ ਤੂੰ ਮੇਰੇ ਵੱਲ ਹੈ, ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ। ਬਾਬਾ ਦੀਪ ਸਿੰਘ ਜੀ, ਜੇ ਤੂੰ ਮੇਰੇ ਵੱਲ ਹੈ, ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ। ਬਾਬਾ ਦੀਪ ਸਿੰਘ ਜੀ, ਜੇ ਤੂੰ ਮੇਰੇ ਵੱਲ ਹੈ, ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ। ਬਾਬਾ ਦੀਪ ਸਿੰਘ ਜੀ, ਜੇ ਤੂੰ ਮੇਰੇ ਵੱਲ ਹੈ, ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ।
मेरा कोई ना सहारा बिन तेरे। बाबा दीप सिंह जी मेरे, मेरा कोई ना सहारा बिन तेरे। बाबा दीप सिंह जी मेरे, बाफड़ लो ला दो पार बेड़े। बाफड़ लो ला दो पार बेड़े। बाबा दीप सिंह जी मेरे, मेरा कोई ना सहारा बिन तेरे। बाबा दीप सिंह जी मेरे। अनखंडे वालिया मैं ते आपे इस दुनिया दा बादशाह। जदों तुसी मेरे नाल मेरे बादशाह। पढ़ो। मैं तापे इस दुनिया दा बादशाह। जदों तुसी मेरे नाल मेरे बादशाह। दुख आजूगा किवें कोई नेड़े। बाबा दीप सिंह जी मेरे, मेरा कोई ना सहारा बिन तेरे। बाबा दीप सिंह जी मेरे। संगत बोले बोलो, मेरा कोई ना सहारा बिन तेरे। बाबा दीप सिंह जी मेरे। धन गुरु रामदास जी, धन गुरु रामदास जी। प्यार नाल धन जी धन बाबा दीप सिंह जी। तेरा परे चुपैरा खंडे वालिया। डेरा सड़कों ते संगतां ने ला लिया। तेरा परे चुपैरा खंडे वालिया। डेरा सड़कों ते संगतां ने ला लिया। फुल देवतिया अरशां तो घेरे। बाबा दीप सिंह जी मेरे, मेरा कोई ना सहारा बिन तेरे। बाबा दीप सिंह जी मेरे। संगत बोले, मेरा कोई ना सहारा बिन तेरे। बाबा दीप सिंह जी मेरे। बाबा दीप सिंह जी मेरे। बाबा दीप सिंह जी
सिंह जी जे तू मेरे बल है, मेरी हर मुश्किल का तू हल है। बाबा दीप सिंह जी जे तू मेरे बल है, मेरी हर मुश्किल का तू हल है। मेरा कोई ना, मेरा कोई ना, मेरा कोई ना सहारा बिन तेरे। बाबा दीप सिंह जी मेरे, मेरा कोई ना सहारा बिन तेरे। बाबा दीप सिंह जी मेरे। बाबा दीप सिंह जी मेरे। बाबा दीप सिंह जी मेरे। बोले सो निहाल श्री अकाल। ਧੰਨ ਗੁਰੂ ਰਾਮਦਾਸ ਜੀ, गुरु रामदास जी ਪਿਆਰ ਨਾ ਲੱਖੋ ਨੇ ਜੀ। ਧੰਨ ਬਾਬਾ दीप सिंह जी ਜੋ ਤੁਸੀਂ 1.5 ਮਹੀਨੇ ਤੋਂ ਆਪੋ ਆਪਣੇ ਘਰਾਂ ਦੇ ਵਿੱਚ ਬਾਣੀ ਦੇ ਪਾਠ ਕਰ ਰਹੇ ਹੋ, ਅੱਜ ਉਹ ਪਾਠਾਂ ਦੀ ਅਰਦਾਸ ਹੈ। ਤੇ ਬਾਬਾ ਦੀਪ ਸਿੰਘ ਜੀ ਨੂੰ ਬਾਣੀ ਦਾ ਆਪਾਂ ਗਿਫਟ ਦੇਣਾ, ਤੇ ਬਾਬਾ ਦੀਪ ਸਿੰਘ ਜੀ ਨੇ ਲੋਕ ਪਰਲੋਕ ਦੇ ਸੁੱਖਾਂ ਦਾ ਸਾਨੂੰ ਰਿਟਰਨ ਗਿਫਟ ਦੇਣਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। धन गुरु रामदास ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ दीप सिंह जी। ਮੈਂ ਕੇਵਲ ਗਿਣਤੀ ਬੋਲ ਰਿਹਾ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਗੁਰਮੁਖ ਪਿਆਰੇ ਇਹ ਸਾਰੀ ਗਿਣਤੀ ਨੂੰ ਸ਼ਾਮਲ ਕਰ ਲੈਣਗੇ। ਅੱਜ ਜੋ ਬੜੀ ਵੱਡੀ ਕਿਰਪਾ ਬਾਪੂ ਦੀਪ ਸਿੰਘ ਜੀ ਨੇ ਵਰਤਾਈ, ਜੋ ਸਾਰੀਆਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ ਦੀਆਂ ਨਗਰਾਂ ਪਿੰਡਾਂ ਸ਼ਹਿਰਾਂ ਦੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਜੋ ਜਾਪ ਕੀਤੇ ਨੇ, ਉਹਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ 30 ਕਰੋੜ 16 ਲੱਖ 21 ਹਜ਼ਾਰ 30 ਜਾਪ ਹੋਏ ਨੇ। सत श्री अकाल। ਮੂਲ ਮੰਤਰ ਦੇ 22 ਕਰੋੜ 42 ਲੱਖ 73 ਹਜ਼ਾਰ 676 ਜਾਪਾਂ ਦੀ ਸੇਵਾ ਲਈ ਹੈ ਮਹਾਰਾਜ ਨੇ। बोले सो निहाल ਸਤਿ ਸ੍ਰੀ ਅਕਾਲ। ਇਹ 1.5 ਮਹੀਨੇ ਵਿੱਚ ਜਿੰਨਾ ਤੁਸੀਂ ਜਪ ਤਪ ਕੀਤਾ, ਬਾਪੂ ਦੀਪ ਸਿੰਘ ਨੇ ਸੇਵਾ ਲਈ। ਚੌਪਈ ਸਾਹਿਬ ਜੀ ਦੇ 7,06,640 ਪਾਠ ਹੋਏ ਨੇ। ਬੋਲੇ ਸੋ ਨਿਹਾਲ श्री अकाल। ਜਪਜੀ ਸਾਹਿਬ ਦੀ ਬਾਣੀ 2,69,224 ਪਾਠ। ਸੁਖਮਨੀ ਸਾਹਿਬ ਜੀ ਦੇ 58,243 ਪਾਠ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 145 ਸਹਿਜ ਪਾਠਾਂ ਦੀ ਵੀ ਸੇਵਾ ਲਈ ਹੈ। बोले सो निहाल। ਤੇ ਇਸ ਤੋਂ ਇਲਾਵਾ ਜੋ ਸੰਗਤਾਂ ਨੇ ਪਿਆਰ 'ਚ ਧੰਨ ਗੁਰੂ ਰਾਮਦਾਸ ਜੀ ਦੇ ਜਾਪ ਕੀਤੇ 2,05,431, ਬਾਬਾ ਦੀਪ ਸਿੰਘ ਜੀ ਦੇ 5,88,846, ਸ਼ਬਦ ਹਜ਼ਾਰੇ ਦੇ 713 ਪਾਠ, ਸ਼ਲੋਕ ਮਹੱਲਾ 9ਵਾਂ 1,314, ਆਨੰਦ ਸਾਹਿਬ ਜੀ ਦੇ 2,918। ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਛੋਟੇ ਛੋਟੇ ਬੱਚਿਆਂ ਨੇ ਪਾਠ ਕੀਤੇ, ਨਿੱਕੇ ਨਿੱਕੇ ਬੱਚਿਆਂ ਨੇ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ 544, ਜਾਪ ਸਾਹਿਬ ਦੇ 1,282, ਦੁਖ ਭੰਜਨੀ ਸਾਹਿਬ 2,374, ਰਹਿ ਰਾਸ ਸਾਹਿਬ 416, ਕੀਰਤਨ ਸੋਲਾ 340, ਆਸਾ ਕੀ ਵਾਰ 311, ਸਵਈਏ 812, ਅਕਾਲ ਉਸਤਤ ਦੇ 3, ਰਾਮਕਲੀ ਕੀ ਵਾਰ 101, ਬਸੰਤ ਕੀ ਵਾਰ 730, ਧਨਾਸਰੀ ਮਹੱਲਾ ਪਹਿਲਾ ਆਰਤੀ ਜੋ 353, ਗੁਰੂ ਨਾਨਕ ਦੇਵ ਜੀ ਦੇ ਨਾਮ ਦੇ 77,760, ਗੁਰੂ ਗੋਬਿੰਦ ਸਿੰਘ ਜੀ ਨੂੰ ਧੰਨ ਕਿਹਾ 19,440, ਬਾਬਾ ਬੁੱਢਾ ਸਾਹਿਬ ਜੀ ਦਾ ਜਾਪ 77,760। ਇਹ ਸੰਗਤਾਂ ਨੇ ਆਪਣੀ ਮੌਜ ਵਿੱਚ ਜਿਵੇਂ ਜਿਵੇਂ ਜਿਹਦਾ ਪਿਆਰ ਹੈ ਬਾਬਾ ਬੁੱਢਾ ਜੀ ਤੇ ਜਿਹਦੀ ਸ਼ਰਧਾ ਉਹਨਾਂ ਨੇ ਉਹ ਨਾਮ ਜਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਤੇ। ਇਦਾਂ ਸਾਰੀਆਂ ਸੰਗਤਾਂ ਕੋਲੋਂ ਬਾਪੂ ਦੀਪ ਸਿੰਘ ਜੀ ਨੇ ਆ ਏਡੇ ਵੱਡੇ ਯੱਗ ਦੀ ਸੇਵਾ ਲਈ ਹੈ। ਹੁਣ ਅਰਦਾਸ ਵਿੱਚ ਇਹ ਸਾਰੀ ਜੋ ਬੇਨਤੀ ਕੀਤੀ ਜਾਣੇ, ਤੇ ਜਿਹੜੇ ਜਿਹੜੇ ਪ੍ਰੇਮੀਆਂ ਨੇ ਜੋ ਇੱਕ ਵਾਰੀ ਵਾਹਿਗੁਰੂ ਵੀ ਕਿਹਾ ਨਾ, ਮੇਰੀ ਅੰਦਰੋਂ ਅਰਦਾਸ ਬਾਬਾ ਦੀਪ ਸਿੰਘ ਕਿਸੇ ਨੂੰ ਵੀ ਅੱਜ ਖਾਲੀ ਨਾ ਮੋੜਨਾ।
ਹਾਂਜੀ। ਸ੍ਰੀ ਅਕਾਲ। ਸਭ ਦੀਆਂ ਝੋਲੀਆਂ ਨਾ ਭਰਨ, ਸਭ ਨੂੰ ਲੱਖਾਂ ਲੱਖਾਂ ਦੀਆਂ ਅੱਜ ਝੋਲੀਆਂ ਭਰਨ ਵਾਲਾ ਬਣਾ ਕੇ ਤੋਰਨ, ਇਹ ਮੇਰੀ ਅਰਦਾਸ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ
ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।